ਇਹ ਮੈਂ ਤਾਂ ਕਸੂਰ ਮੰਨਦੇ ਨਹੀਂ ਦੁਸ਼ਮਣ ਦਾ ਯਾਰ, ਉਹ ਤਾਂ ਮਾਰੂਗਾ, ਦੁਸ਼ਮਣੀ ਕਰਾ ਜੇ ਮਾਰਿਆ ਨਾ। ਤੁਸੀਂ ਕੀ ਕਰ ਰਹੇ ਹੋ? ਤੁਹਾਡੀ ਕਿੱਥੇ ਸੋਚ ਖੜੀ ਹੈ? ਤੁਹਾਨੂੰ ਕੱਲਾ ਲਾਲਚ ਦੀਂਦਾ? ਉਹ ਤਾਂ ਕਹੂਗਾ, ਉਹਨਾਂ ਇਹਦਾ ਬਟੇਰਾ ਆ ਗਿਆ ਪੈਰ ਥੱਲੇ। ਤੇ ਜਿਹੜੇ ਸਾਹਮਣੇ ਪੱਗਾਂ 'ਚ ਸਿਰਫਸਾਈ ਬੈਠੇ ਹੁੰਦੇ ਉਹ ਕੀ ਕਰਦੇ ਆ? ਤਾੜੀਆਂ ਮਾਰਦੇ ਆ, ਨਾਅਰੇ ਮਾਰਦੇ ਆ, ਤਾੜੀਆਂ। ਲੱਖ ਦੀ ਲਾਹਨਤ ਉਹਨਾਂ ਤੇ ਹੈ। ਉੱਠ ਕੇ ਇੱਕ ਵੀ ਪੰਜਾਬੀ ਬੰਦੇ ਨੇ ਨਹੀਂ ਕਿਹਾ ਉੱਥੇ ਵੀ ਦੱਸੋ ਲਾਹਨਤੀ ਆ ਕਿਹੜੀ ਗੱਲ ਕਰਦਾ ਤੂੰ ਲੈਂਡ ਪੋਲਿੰਗ ਪਾਲਿਸੀ ਲੈ, ਖੇਤੀ ਪਾਲਿਸੀ ਕਿਉਂ ਨਹੀਂ ਲਾਗੂ ਕਰ ਰਹੇ? ਉਹ ਤਾਂ ਕਹਿੰਦੇ ਨੇ ਬੁੱਕਲ 'ਚ ਹੀ ਰੱਖੀ। ਭਗਵੰਤ ਨੇ ਉਹਨਾਂ ਦਾ ਹੱਥ ਠੁੱਕਾ ਬਣ ਕੇ ਸਰਕਾਰ ਨਾਲ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋ ਕੇ ਸੈਂਟਰ ਦੇ ਨਾਲ ਜਾਣ ਬੁੱਝ ਕੇ CISF ਲਵਾਈ ਹੈ। ਇਹ ਜਿਹੜੇ ਧਰਨੇ ਲਾਏ ਸੀ ਫਿਰ ਤੁਸੀਂ ਉਹਨੂੰ ਐਂ ਦੇਖਦੇ ਹੋ? ਇਹਨਾਂ ਉਹ ਤਾਂ ਇੱਕ ਮੌਕਾ ਦਿੱਤਾ ਤੁਸੀਂ ਉਹਨਾਂ ਨੂੰ, ਤੁਸੀਂ ਅਧਿਕਾਰੀ ਜਾ ਕੇ ਤਾੜਦੇ। ਲੜਾਈਆਂ ਥੋੜੀ ਲੜੀ ਜਾਊਗੀ। ਮਰਨ ਨੂੰ ਪੰਜਾਬ ਅੱਗੇ ਹੁੰਦਾ, ਜਦੋਂ ਹੁਣ ਮਰਨਾ ਹੜਾਂ 'ਚ ਉਹ ਡੁੱਬਣਾ ਪੰਜਾਬ ਨੇ ਆ। ਪਾਣੀ ਦੇ ਹੱਕ ਲੈਣ ਵੇਲੇ ਕੋਈ ਹੋਰ ਖੜਾ ਹੋ ਜਾਂਦਾ। ਜਹਾਜ਼ਾਂ 'ਚ ਤੇਲ ਕਿੱਥੋਂ ਫੂਕਿਆ ਜਾ ਰਿਹਾ? ਅੱਜ ਕੇਜਰੀਵਾਲ ਨਾਲ ਕਨੈਕਟਰ ਬਣਿਆ ਬੈਠਾ ਹੁੰਦਾ ਭਗਵੰਤ ਸਿੰਘ ਤਾਂ ਜ਼ਿਆਦਾ ਸਿਸੋਦੀ ਹੈ, ਤੇ ਕੇਜਰੀਵਾਲ ਵਰਗੇ ਜਾ ਰਹੇ ਨੇ ਜਹਾਜ਼ਾਂ 'ਚ ਉੱਡ ਰਹੇ ਨੇ। ਕਈ ਕਰੋੜਾਂ ਰੁਪਈਆ ਐਡ ਤੇ ਖਰਚਾ ਜਾ ਰਿਹਾ, ਬੋਰਡਾਂ ਤੇ ਖਰਚਾ ਜਾ ਰਿਹਾ, ਚੈਨਲਾਂ ਨੂੰ ਖਰੀਦਣ ਤੇ ਖਰਚਾ ਜਾ ਰਿਹਾ। ਹੁਣ ਸਾਰਾ ਜਿਹੜਾ ਕੰਟਰੋਲ ਆ ਡੈਮਾਂ ਦਾ ਉਹ ਸੈਂਟਰ ਕੋਲੇ ਆ। ਹੁਣ ਜੇ ਉੱਥੇ ਪੰਜਾਬ ਦੇ ਬੰਦੇ ਹੋਣਗੇ, ਪੰਜਾਬ ਦੀ ਹਿੱਸੇਦਾਰੀ ਹੋਊਗੀ, ਤੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੂ ਵੀ ਕਿੰਨਾ ਪਾਣੀ ਆ ਗਿਆ, ਕਿੰਨਾ ਛੱਡ ਰਹੇ ਨੇ। ਹੁਣ ਭਗਵੰਤ ਫਿਰ ਕਿੱਥੇ ਆ? ਹੁਣ ਨਹੀਂ ਲੜਾਈ ਲੜਦਾ, ਹੁਣ ਨਹੀਂ ਉੱਥੇ ਜਾ ਕੇ ਮੋਰਚਾ ਲਾਉਂਦਾ ਇਸ ਚੀਜ਼ ਦੇ ਖਿਲਾਫ। ਆਖਰੀ ਸਵਾਲ ਹੈ ਮੇਰਾ। ਬਿਹਾਰ ਦਾ ਉਹ ਜਿਹੜਾ ਹੈਗਾ ਨਿਤੀਸ਼ ਕੁਮਾਰ, ਉਹ ਵਿਧਾਨ ਸਭਾ 'ਚ ਬੋਲਿਆ ਕਿ ਮੁਫਤ ਦੀਆਂ ਚੀਜ਼ਾਂ ਨੇ ਪੰਜਾਬ ਬਰਬਾਦ ਕਰਤਾ। ਉਦਾਹਰਨ ਵੀ ਪੰਜਾਬ ਦੀ ਦਿੱਤੀ ਹੈ, ਦੇਖ ਲਓ। ਪੰਜਾਬ ਮੁਫਤਖੋਰੀ ਲਈ ਜਾਣਿਆ ਜਾਣ ਲੱਗ ਗਿਆ। ਜਿਹੜਾ ਪੰਜਾਬ ਕਦੇ ਕਰਦਾਰਾਂ ਲਈ ਜਾਣਿਆ ਜਾਂਦਾ ਸੀ, ਜਿਹੜਾ ਪੰਜਾਬ ਹਰ ਪੱਖੋਂ ਮੋਹਰੀ ਸੀ, ਅੱਜ ਉਹ ਕਿਹੜੇ ਪੱਖ ਤੇ ਲਿਆ ਖੜਾ ਕਰਤਾ? ਮੁਫਤ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ TV USA ਤੁਸੀਂ ਵੇਖ ਰਹੇ ਹੋ। ਮੇਰੇ ਨਾਲ ਇਸ ਸਮੇਂ ਬਾਈ ਲੱਖਾ ਸਦਾਣਾ ਹੁਣੀ ਮੌਜੂਦ ਨੇ। ਕੁੱਕੜ ਪਿੰਡ ਜਲੰਧਰ ਦੇ ਵਿੱਚ ਵੱਡੀ ਮਹਾ ਰੈਲੀ ਹੋਈ ਹੈ ਕਿਸਾਨਾਂ ਦੀ। ਗੱਲਬਾਤ ਕਰਦੇ ਹਾਂ ਬਾਈ। ਕਿਸਾਨ ਬੇਸ਼ੱਕ ਅੱਜ ਇੱਥੇ ਸਟੇਜ ਤੋਂ ਵੰਗਾ ਰਿਹਾ ਹੈ ਸਰਕਾਰ ਨੂੰ, ਬਹੁਤ ਸਾਰੀਆਂ ਗੱਲਾਂ ਹੋਈਆਂ ਨੇ, ਪਰ ਮੇਰਾ ਮੁੱਢਲਾ ਸਵਾਲ ਇਹੀ ਹੈ ਕਿ ਜਿੰਨਾ ਚਿਰ ਸਾਡੇ ਮੂੰਹ ਹੀ ਕਿਸੇ ਦੇ ਉੱਤਰ ਕਿਸੇ ਦੇ ਦੱਖਣ ਵੱਲ ਨੂੰ ਨੇ, ਗੱਲ ਕਿੱਦਾਂ ਸਿਰੇ ਲੱਗੂਗੀ? ਕੁਝ ਕਿਸਾਨ SKM 'ਚ ਨੇ, ਕੁਝ ਇੱਧਰ KKM ਦੇ ਨਾਲ ਨੇ, ਕੋਈ ਜਥੇਬੰਦੀਆਂ ਕਹਿੰਦੀਆਂ ਨੇ ਅਸੀਂ ਫਲਾਣੇ ਦੀ ਸਟੇਜ ਤੇ ਨਹੀਂ ਜਾਣਾ, ਪਰ ਫਿਰ ਲੜਾਂਗੇ ਕਿੱਦਾਂ ਸਟੇਟ ਦੇ ਖਿਲਾਫ? ਅਸਲ ਦੇ ਵਿੱਚ ਨਾ ਇੱਕ ਤਾਂ ਸਾਡੇ ਜਿਹੜੀ ਈਗੋ ਆ, ਧੌਣ 'ਚ ਕਿੱਲਾ, ਹੰਕਾਰ ਵਾਲਾ, ਉਹ ਸਾਰੇ ਚੱਕੀ ਫਿਰਦੇ ਆ। ਕੋਈ ਕਿਸੇ ਦਾ, ਕੋਈ ਕਿਸੇ ਦਾ, ਕੋਈ ਪਾਰਟੀਆਂ ਦਾ ਚੱਕੀ ਫਿਰਦਾ, ਕੋਈ ਕਿਸੇ ਹੋਰ ਦਾ ਚੱਕੀ ਫਿਰਦਾ। ਇਹ ਕੱਢ ਦਿਓ। ਇਹ ਅਗਲੇ ਨੇ ਕੱਢ ਦੇਣੇ ਆ, ਕੱਢ ਦਿੱਤੇ ਅਗਲਿਆਂ ਨੇ। ਜਿਵੇਂ ਉਹ ਸਾਨੂੰ ਮਾਰਨ ਤੇ ਲੱਗੇ ਹੋਏ ਨੇ ਨਾ, ਇਹ ਗੱਲਾਂ ਜਿਹੜੀਆਂ ਅਸੀਂ ਕਰ ਰਹੇ ਹਾਂ ਵੀ ਜ਼ਮੀਨ ਤੇ ਹਮਲਾ ਨਹੀਂ ਹੈਗਾ, ਤੁਹਾਡੇ ਹੋਣ ਤੇ ਹਮਲਾ, ਤੁਹਾਡੀ ਸੱਭਿਅਤਾ ਤੇ ਹਮਲਾ, ਤੁਹਾਡੀ ਪਛਾਣ ਤੇ ਹਮਲਾ, ਤੁਹਾਡੇ ਇਤਿਹਾਸ ਤੇ ਹਮਲਾ, ਤੁਹਾਡੀ ਬੋਲੀ ਤੇ ਹਮਲਾ, ਤੁਹਾਡੇ ਕੁਦਰਤੀ ਵਸੀਲਿਆਂ ਤੇ ਹਮਲਾ। ਡੈਮੋਗ੍ਰਾਫੀ ਚੇਂਜ ਹੋ ਰਹੀ ਹੈ, ਸਾਰਾ ਕੁਝ ਹੀ ਹੋ ਰਿਹਾ। ਡੈਮੋਗ੍ਰਾਫੀ ਦਾ ਚੇਂਜ ਹੋਣਾ ਸਾਰਾ। ਇਹ ਇੱਕ ਤਰ੍ਹਾਂ ਨਾਲ ਕਿਸੇ ਵੀ ਤਰੀਕੇ ਨਾਲ ਉਹ ਕਹਿੰਦੇ ਵੀ ਪੰਜਾਬ ਨੂੰ ਮਲੀਆਮੇਟ ਕਰ ਦਿਓ, ਖਤਮ ਕਰ ਦਿਓ, ਕਿਉਂਕਿ ਇਹ ਧਰਤੀ ਬੰਦੇ ਦੀ ਧਰਤੀ ਕਿਰਦਾਰ ਪੈਦਾ ਕਰਦੀ ਹੈ, ਅਣਖਾਂ ਪੈਦਾ ਕਰਦੀ ਹੈ, ਸੂਰਮੇ ਯੋਧੇ ਪੈਦਾ ਕਰਦੀ ਹੈ। ਉਹ ਬਰਦਾਸ਼ਤ ਨਹੀਂ। ਉਹ ਕਹਿੰਦੇ ਅਸੀਂ ਜਦੋਂ ਬਾਕੀ ਸਾਰੇ ਮੁਲਕ ਨੂੰ ਸੁਸਰੀ ਨੂੰ ਸਮਾਤਾ ਤੇ ਇਹ ਕਿਉਂ ਭੜਕਦੇ ਆ? ਇਸ ਕਰਕੇ ਉਹਨਾਂ ਨੇ ਸਾਰਾ ਜਿਹੜਾ ਮੈਂ ਸਟੇਜ ਤੇ ਗੱਲ ਬੋਲੀ ਸੀ, ਚਲੋ ਸਮੇਂ ਦੀ ਘਾਟ ਸੀ, ਪੂਰੀ ਨਹੀਂ ਹੋ ਸਕੀ ਗੱਲ। ਮੈਂ ਹੜ੍ਹ ਦੀ ਗੱਲ ਕੀਤੀ ਹੈ। ਹੜ੍ਹ ਆਉਂਦਾ ਖਾਸ ਤੌਰ ਤੇ ਦੁਆਬਾ ਦੇ ਮਾਝਾ ਜ਼ਿਆਦਾ ਲਪੇਟ ਚ ਆਉਂਦੇ ਨੇ, ਪੁਆਧ ਤੇ ਜਿਹੜਾ ਮਾਲਵਾ ਉਹਦਾ ਹਿੱਸਾ ਵੀ ਕੁਛ ਆਉਂਦਾ, ਉਧਰ ਘੱਗਾ ਟੁੱਟਦਾ ਥੋੜਾ। ਹਾਂ, ਉਹ 19 ਚ ਆਇਆ, 23 ਚ ਆਇਆ, ਹੁਣ 25 ਚ ਆਇਆ। ਹਰ ਵਾਰੀ ਨੁਕਸਾਨ ਕਿਉਂ ਹੁੰਦਾ? ਇਹ ਪਿੱਛੋਂ ਡੈਮਾਂ 'ਚੋਂ ਪਾਣੀ ਇਕੱਠਾ ਕਰ ਲੈਂਦੇ ਆ ਜਾਣ ਬੁੱਝ ਕੇ, ਪਹਿਲਾਂ ਪਾਣੀ ਛੱਡਦੇ ਨਹੀਂ। ਪਤਾ ਹਰ ਸਾਲ ਮੀਂਹ ਪੈਂਦੇ ਆ, ਡੈਮਾਂ 'ਚ ਪਾਣੀ ਆਉਂਦਾ, ਉਹਨਾਂ ਪਾਣੀ ਛੱਡ ਹੀ ਸਕਦੇ ਆ ਨਾ, ਪਰ ਇਹ ਪਾਣੀ ਇਕੱਠਾ ਕਰਕੇ ਕਹਿੰਦੇ ਜੀ ਅਸੀਂ ਪਾਣੀ ਇਕੱਠਾ ਕਰਕੇ ਮੁੜ ਕੇ ਦਿੱਲੀ ਨੂੰ ਵੀ ਦੇਣਾ, ਰਾਜਸਥਾਨ ਨੂੰ ਵੀ ਦੇਣਾ, ਹਰਿਆਣੇ ਨੂੰ ਵੀ ਦੇਣਾ, ਤੇ ਅਸੀਂ ਇਹ ਪਾਣੀ ਯਕਦਮ ਪਾਣੀ ਛੱਡਦੇ ਆ ਜਦੋਂ ਪੰਜਾਬ ਦਾ ਨੁਕਸਾਨ ਜਾਨੀ ਮਾਲੀ ਬੜਾ ਹੁੰਦਾ ਹੈ ਨਾ। ਫਿਰ ਦੂਜੀਆਂ ਸਟੇਟਾਂ ਨੂੰ ਦੇਣ ਲਈ ਪੰਜਾਬ ਦਾ ਨੁਕਸਾਨ ਕਿਉਂ? ਮੈਂ ਉਹੀ ਕਹਿਣਾ ਨਾ, ਅੱਜ ਵੀ ਆਪਾਂ ਗੱਲ ਕਰਦੇ ਆ ਮਰਨ ਨੂੰ ਪੰਜਾਬ ਅੱਗੇ ਹੁੰਦਾ, ਜਦੋਂ ਹੁਣ ਮਰਨਾ ਹੜਾਂ 'ਚ ਉਹ ਡੁੱਬਣਾ ਪੰਜਾਬ ਨੇ ਆ। ਪਾਣੀ ਦੇ ਹੱਕ ਲੈਣ ਵੇਲੇ ਕੋਈ ਹੋਰ ਖੜਾ ਹੋ ਜਾਂਦਾ। ਹੁਣ ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਇੱਕ ਅੰਕੜਾ ਤੱਥ ਪੇਸ਼ ਕੀਤਾ ਸੀ। 2023 ਦੇ ਵਿੱਚ ਅਗਸਤ 'ਚ ਹੜ੍ਹ ਆਇਆ। 12 ਅਗਸਤ ਨੂੰ ਸਾਡੀ ਟੀਮ ਨੇ ਇੱਕ ਡਾਟਾ ਇਕੱਠਾ ਕੀਤਾ BBMB ਦੀ ਵੈਬਸਾਈਟ ਦੇ ਉੱਤੋਂ ਵੀ ਕਿੰਨਾ ਪਾਣੀ ਦਾ ਪੱਧਰ ਹੈ ਡੈਮ 'ਚ, ਕਿੰਨਾ ਪਾਣੀ ਪਿੱਛੋਂ ਆ ਰਿਹਾ, ਕਿੰਨਾ ਪਾਣੀ ਛੱਡਿਆ ਜਾ ਰਿਹਾ। ਇਹਨਾਂ ਨੇ 12 ਅਗਸਤ ਨੂੰ ਜਿਹੜਾ ਉਸ ਵੇਲੇ ਤੱਥ ਪੇਸ਼ ਕੀਤਾ, ਅੰਕੜਾ ਦਿੱਤਾ, ਪਿੱਛੋਂ ਪਾਣੀ ਵੱਧ ਆ ਰਿਹਾ ਸੀ, ਪੱਧਰ ਉੱਚਾ ਹੋ ਰਿਹਾ ਸੀ ਪਾਣੀ ਦਾ। ਪੌਂਗ ਡੈਮ ਦੀ ਗੱਲ ਕਰਦਾ, ਅੱਗੇ ਪਾਣੀ ਰੋਕਤਾ, ਛੱਡਿਆ ਨਹੀਂ ਗਿਆ। ਜਦੋਂ ਹੜ੍ਹ ਆਏ ਯਕਦਮ 12 ਤੋਂ 16 17 ਤੱਕ ਇਹਨਾਂ ਨੇ ਪਾਣੀ ਰੋਕੀ ਰੱਖਿਆ 5-7 ਦਿਨ, ਫਿਰ ਪਾਣੀ ਛੱਡਤਾ ਤੇ ਸਾਰੇ ਪੰਜਾਬ ਨੂੰ ਉਹਨੇ ਨੁਕਸਾਨ ਕੀਤਾ। ਉਹਦੀ ਖਬਰ ਲੱਗੀ 21 ਅਗਸਤ ਨੂੰ ਇੰਡੀਅਨ ਐਕਸਪ੍ਰੈਸ ਦੇ ਵਿੱਚ ਵੀ ਇਹ ਕੁਦਰਤੀ ਆਫਤ ਨਹੀਂ ਸੀ, ਇਹ ਬੰਦਿਆਂ ਦੇ ਕਰਕੇ ਹੜ੍ਹ ਆਇਆ।
ਬਿਊਰੋਕ੍ਰੇਸੀ ਜਾਂ ਫਿਰ ਕਹਿ ਲਈਏ ਲੀਡਰ। ਹੁਣ ਉਹ ਜਿਹੜਾ ਹੜ੍ਹ ਉਹਦੇ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਕਿਸੇ ਪੰਜਾਬ ਦੇ ਮੁੱਖ ਮੰਤਰੀ ਦੀ, ਕਿਸੇ ਲੋਕਾਂ ਦੀ ਵੀ ਹੜ੍ਹ ਲਿਆਂਦਾ ਗਿਆ ਭਾਈ, ਹੜ੍ਹ ਆਇਆ ਨਹੀਂ। ਕੋਰਟ ਦੀ ਇਸ ਤੇ ਪ੍ਰਤੀਕਿਰਿਆ ਆਈ ਸੀ, ਤੁਸੀਂ ਦੇਖੀ ਹੋਊਗੀ ਉਹ ਵਾਲੀ, ਜਿਹ ਚੋਂ ਕਹਿੰਦੇ ਨੇ ਕਿ ਜੇਕਰ ਐਦਾਂ ਆਉਂਦਾ ਤੁਸੀਂ ਪਾਣੀ ਰੋਕੀ ਰੱਖਦੇ ਹੋ ਫਿਰ ਉਹ ਮੈਨੇਜਮੈਂਟ ਦੀ ਗਲਤੀ ਹੈ, ਉਹ ਇੱਕ ਕੁਦਰਤੀ ਮੈਨੇਜਮੈਂਟ ਦੀ ਗਲਤੀ ਨਹੀਂ, BBMP ਦੇ ਵਿੱਚੋਂ ਪੰਜਾਬ ਨੂੰ ਪਾਸੇ ਕਰ ਦਿੱਤਾ ਗਿਆ। ਭਗਵੰਤ ਨੇ ਉਹਨਾਂ ਦਾ ਹੱਥ ਠੋਕਾ ਬਣ ਕੇ ਸਰਕਾਰ ਨਾਲ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋ ਕੇ ਸੈਂਟਰ ਦੇ ਨਾਲ ਜਾਣ ਬੁੱਝ ਕੇ CISF ਲਵਾਈ ਹੈ। ਇਹ ਜਿਹੜੇ ਧਰਨੇ ਲਾਏ ਸੀ ਫਿਰ ਤੁਸੀਂ ਉਹਨੂੰ ਐਂ ਦੇਖਦੇ ਹੋ ਪਹਿਲਾਂ? ਉਹ ਤਾਂ ਇੱਕ ਮੌਕਾ ਦਿੱਤਾ ਤੁਸੀਂ ਉਹਨਾਂ ਨੂੰ, ਤੁਸੀਂ ਅਧਿਕਾਰੀ ਜਾ ਕੇ ਤਾੜਦੇ, ਲੜਾਈਆਂ ਥੋੜੀ ਲੜੀ ਜਾਊਗੀ। ਪੰਜਾਬ ਦੇ ਪਾਣੀਆਂ ਦੀ ਲੜਾਈ ਐ ਨਹੀਂ ਲੜੀ ਜਾਣੀ ਵੀ ਆਪਾਂ ਜਾ ਕੇ ਕੋਈ BBMP ਦਾ ਅਧਿਕਾਰੀ ਘੇਰ ਲਿਆ, ਕੋਈ ਜੰਦਾ ਲਾਤਾ, ਕੋਈ ਧਰਨਾ ਲਾਤਾ, ਉਹਨਾਂ ਨੇ ਪੰਜਾਬ ਪੁਲਿਸ ਤੋਂ ਪਾਸੇ ਕਰਕੇ CISF ਦੇ ਹਵਾਲੇ ਕਰਤਾ। ਇਹ ਫਿਰ ਮੌਕਾ ਬਣਾ ਕੇ ਦੇ ਦਿੱਤਾ। ਦੇਖੋ ਪਹਿਲਾਂ BBMP ਦੇ ਵਿੱਚੋਂ ਪੰਜਾਬ ਨੂੰ ਪਾਸੇ ਕੀਤਾ, ਹੁਣ ਸਾਰਾ ਜਿਹੜਾ ਕੰਟਰੋਲ ਆ ਡੈਮਾਂ ਦਾ ਉਹ ਸੈਂਟਰ ਕੋਲੇ ਆ। ਹੁਣ ਜੇ ਉੱਥੇ ਪੰਜਾਬ ਦੇ ਬੰਦੇ ਹੋਣਗੇ, ਪੰਜਾਬ ਦੀ ਹਿੱਸੇਦਾਰੀ ਹੋਊਗੀ ਤੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੂ ਵੀ ਕਿੰਨਾ ਪਾਣੀ ਆ ਗਿਆ, ਕਿੰਨਾ ਛੱਡ ਰਹੇ ਨੇ। ਉਹ ਵੀ ਉਹਨਾਂ ਨੇ ਪਾਸੇ ਕਰਤਾ, ਲਕੋਤਾ ਕੰਮ ਵੀ ਇੱਥੇ ਪਤਾ ਨਹੀਂ ਲੱਗੇ ਕਿਸੇ ਨੂੰ ਵੀ ਕੀ ਹੋਈ ਜਾਂਦਾ। ਦੂਜਾ ਜਿਹੜਾ ਕੰਟਰੋਲ ਆ CISF ਦੇ ਹਵਾਲੇ ਕਰਤਾ। ਤੇ ਇਹ ਹੁਣ ਭਗਵੰਤ ਫਿਰ ਕਿੱਥੇ ਹੈ? ਹੁਣ ਨਹੀਂ ਲੜਾਈ ਲੜਦਾ, ਹੁਣ ਨਹੀਂ ਉੱਥੇ ਜਾ ਕੇ ਮੋਰਚਾ ਲਾਉਂਦਾ ਇਸ ਚੀਜ਼ ਦੇ ਖਿਲਾਫ। ਆਖਰੀ ਸਵਾਲ ਹੈ ਮੇਰਾ, ਜਿਹੜੇ ਸਟੇਜਾਂ ਤੋਂ ਕੰਮ ਬੋਲਦਾ ਗੱਲ ਕਰਦੇ ਨੇ, ਅਖਬਾਰਾਂ 'ਚ ਕਾਮ ਬੋਲਦਾ ਕਹਿ ਦਿੰਦੇ ਨੇ, ਉਹੋ ਹੀ ਕੰਮ ਤੇ ਕਾਮ ਬੋਲਦੇ ਵਾਲੇ ਬੰਦੇ ਸਟੇਜਾਂ ਤੇ ਇਹ ਕਹਿ ਰਹੇ ਨੇ ਕਿ ਅਸੀਂ ਸਾਮ-ਦਾਮ ਦੰਡ-ਭੇਦ ਹਰੇਕ ਚੀਜ਼ ਵਰਤਾਂਗੇ। ਹੁਣ ਨਹੀਂ ਕੰਮ ਬੋਲਦਾ, ਹੁਣ ਨਹੀਂ ਕੰਮ ਤੇ ਵੋਟਾਂ ਲਈਆਂ। ਸਿਸੋਦੀਆ ਇਹ ਕਹਿ ਰਿਹਾ ਕਿ ਸਾਮ-ਦਾਮ ਦੰਡ-ਭੇਦ, ਲੁੱਟਾਂਗੇ ਵੀ, ਕੁੱਟਾਂਗੇ ਵੀ, ਮਾਰਾਂਗੇ ਵੀ, ਲਾਲਚ ਵੀ ਦੇਵਾਂਗੇ, ਬਰਿਆਵਾਂਗੇ ਵੀ, ਸਾਰੀਆਂ ਨੀਤੀਆਂ ਵਰਤਾਂਗੇ। ਉਹ ਤਾਂ ਕਹੂਗਾ, ਉਹਨਾਂ ਦਾ ਬਟੇਰਾ ਆ ਗਿਆ ਪੈਰ ਥੱਲੇ। ਤੇ ਜਿਹੜੇ ਸਾਹਮਣੇ ਪੱਗਾਂ 'ਚ ਸਿਰਫਸਾਈ ਬੈਠੇ ਹੁੰਦੇ ਉਹ ਕੀ ਕਰਦੇ ਆ? ਤਾੜੀਆਂ ਮਾਰਦੇ ਆ, ਨਾਅਰੇ ਮਾਰਦੇ ਆ। ਤਾੜੀਆਂ ਲੱਖ ਦੀ ਲਾਹਨਤ ਉਹਨਾਂ ਤੇ ਹੈ। ਉੱਠ ਕੇ ਇੱਕ ਵੀ ਪੰਜਾਬੀ ਬੰਦੇ ਨੇ ਨਹੀਂ ਕਿਹਾ ਉੱਥੇ ਵੀ ਦੱਸੋ ਲਾਹਨਤੀ ਆ ਕਿਹੜੀ ਗੱਲ ਕਰਦਾ ਤੂੰ? ਪੰਜਾਬ ਦਾ ਮੁੱਖ ਮੰਤਰੀ ਉੱਥੇ ਆ ਬੈਠਾ, ਤਾੜੀਆਂ ਮਾਰੇ ਖੁਸ਼ ਹੋ ਰਿਹਾ ਯਾਰ। ਇਹ ਮੈਂ ਤਾਂ ਕਸੂਰ ਮੰਨਦੇ ਨਹੀਂ ਦੁਸ਼ਮਣ ਦਾ ਯਾਰ, ਉਹ ਤਾਂ ਮਾਰੂਗਾ, ਦੁਸ਼ਮਣੀ ਕਰਾ ਜੇ ਮਾਰਿਆ ਨਾ। ਤੁਸੀਂ ਕੀ ਕਰ ਰਹੇ ਹੋ? ਤੁਹਾਡੀ ਕਿੱਥੇ ਸੋਚ ਖੜੀ ਹੈ? ਤੁਹਾਨੂੰ ਕੱਲਾ ਲਾਲਚ ਦੀਂਦਾ। ਇਸ ਕਰਕੇ ਮੈਂ ਕਹਿੰਦਾ ਵੀ ਇਸ ਵੇਲੇ ਪੰਜਾਬ ਦੇ ਅੰਦਰ ਕਿਰਦਾਰ ਮਰ ਚੁੱਕੇ ਆ। ਸਾਰਿਆਂ ਦੇ ਨਹੀਂ ਮੈਂ ਕਹਿੰਦਾ, ਹਾਲੇ ਜਿਉਂਦੇ ਨੇ ਕਿਰਦਾਰ, ਉਹਨਾਂ ਸਿਰ ਤੇ ਪੰਜਾਬ ਖੜਾ। ਪਰ ਵੱਡੇ ਪੱਧਰ ਤੇ ਅਣਖਾਂ ਖਤਮ ਨੇ, ਠੱਗੀ ਠੋਰੀ ਤੇ ਲਾਲਚੀ ਬੇਈਮਾਨੀ ਲੋਕਾਂ 'ਚ ਆ ਚੁੱਕੀ ਹੈ। ਇਹ ਕੱਲ ਨੂੰ ਇੱਥੇ ਹੁਣ ਮੈਂ ਉਹਨਾਂ ਲਾਹਨਤੀਆਂ ਨੂੰ ਪੁੱਛਣਾ ਚਾਹੁੰਦਾ ਹਾਂ, 13 ਮਹੀਨੇ ਦਿੱਲੀ ਬੈਠੇ ਰਹੇ ਆਪਾਂ, 700-800 ਬੰਦਾ ਮਰਵਾ ਲਿਆ। ਲਖੀਮਪੁਰ ਦੇ ਵਿੱਚ, UP ਦੇ ਵਿੱਚ ਸਾਡੇ ਬੰਦਿਆਂ ਦੇ ਗੱਡੀਆਂ ਚੜਾਤੀਆਂ, ਮਿਸ਼ਰੇ ਵਰਗਿਆਂ ਨੇ, ਟੈਣੀ ਮਿਸ਼ਰੇ ਵਰਗਿਆਂ ਨੇ ਬੰਦੇ ਦਰੜ ਕੇ ਮਾਰਤੇ। ਅੱਜ ਪਰਸੋਂ ਚੌਥੇ BJP ਦੀ ਕੋਈ ਕਿਸਾਨਾਂ ਦੀ ਰੈਲੀ ਸੀ, ਟਰੈਕਟਰ ਲੈ ਕੇ ਆਉਣ ਗਿਆ ਉੱਥੇ, ਉਹ ਕਿਹੜੇ ਕਿਸਾਨ ਹੈ? ਇੱਕ ਹੋਰ ਗੱਲ ਇੱਥੇ ਹੀ, ਸ਼ਿਵਰਾਜ ਸਿੰਘ ਚੌਹਾਨ ਹੋਣਾ ਨਾ, ਤੁਸੀਂ ਹੁਣੇ ਹੀ ਫੋਟੋਆਂ ਦੇਖੀਆਂ ਹੋਣਗੀਆਂ, ਦੁਆਬੇ ਦੇ ਇੱਕ ਕਿਸਾਨ ਨੇ ਬਜੀਦਪੁਰ, ਉਹ ਉਹਨਾਂ ਨਾਲ ਬੈਠੇ ਹੋਏ ਨੇ ਜਾ ਕੇ। ਇੱਕ ਹੋਰ ਨੱਥੂ ਸਿੰਘ ਵਾਲਾ ਤੋਂ ਕਿਸਾਨ ਨੇ ਕਿਰਪਾ ਸਿੰਘ, ਉਹ ਨਾਲ ਬੈਠੇ ਹੋਏ ਨੇ। ਫਿਰ ਇਹ ਸੰਨ ਲਾਉਣ ਦਾ ਇੱਕ ਤਰੀਕਾ ਵੀ? ਸੰਨ ਨਹੀਂ, ਇਹ ਉਹ ਮਸੰਦ ਨੇ, ਇਹ ਉਹ ਕਿਰਤਕਾਂ ਨੇ, ਉਹ ਉਵੇਂ ਖੂਨ ਤੁਰਿਆ ਆਉਂਦਾ, ਉਹੀ DNA ਲੜਨ ਵਾਲਿਆਂ ਦਾ ਇੱਕ ਪਾਸੇ ਤੁਰਿਆ ਆਉਂਦਾ, ਇਹਨਾਂ ਗਦਾਰਾਂ ਦਾ ਇੱਕ ਪਾਸੇ ਤੁਰਿਆ ਆਉਂਦਾ। ਫਿਰ ਲੱਕੇ ਭਾਈ ਇਹਦੇ ਵਿੱਚ ਉਹ ਵੀ ਗੱਲ ਹੈ ਨਾ, ਜੇ ਉਹ SKM ਦੇ ਮੈਂਬਰ ਹੋਣਗੇ, KMM ਦੇ ਮੈਂਬਰ ਹੋਣਗੇ, ਬੇਸ਼ੱਕ ਉਹ ਉੱਥੇ ਗਏ ਤਾਂ ਸਾਨੂੰ ਦੀਦੇ ਨੇ, ਪਰ ਉਹ ਇੱਥੇ ਵੀ ਮੀਟਿੰਗਾਂ ਦਾ ਹਿੱਸਾ ਰਹੇ ਹੋਣਗੇ। ਜੋ ਮੀਟਿੰਗਾਂ ਦਾ ਹਿੱਸਾ ਰਹੇ ਹੋਣਗੇ ਤਾਂ ਫਿਰ ਇਹਦਾ ਮਤਲਬ ਸਾਰੀ ਡਿਟੇਲ ਜਾਂਦੀ ਹੋਊ ਉੱਤੇ। ਤੁਸੀਂ ਦੇਖੋ ਨਾ ਵੀ ਇਹ ਤਾਂ ਗੱਲਾਂ ਜਦੋਂ 2020 ਦਾ ਆਪਾਂ ਮੋਰਚਾ ਲੜਿਆ, ਉਦੋਂ ਬਹੁਤ ਗੱਲਾਂ ਉੱਥੇ ਜਾਂਦੀਆਂ ਰਹੀਆਂ, ਵਿੱਚੋਂ ਬੰਦੇ ਗਦਾਰ ਉਦੋਂ ਹੀ ਵਿੱਚ ਸੀਗੇ। ਸੋ ਇਹ ਤੋਂ ਘਬਰਾਉਣ ਦੀ ਲੋੜ ਨਹੀਂ। ਤੁਸੀਂ ਇਹ ਦੇਖੋ, ਮੈਂ ਚਮਕੌਰ ਸਾਹਿਬ ਕੋਲੇ ਗਿਆ, ਉੱਥੇ ਇੱਕ ਫੈਕਟਰੀ ਲੱਗ ਰਹੀ ਹੈ 1100 ਏਕੜ ਦੇ ਵਿੱਚ ਜੀ, ਪੇਪਰ ਤੇ। ਹਾਂ, ਬਿਲਕੁਲ ਨੀਲੋ ਨਹਿਰ ਦੇ ਉੱਤੇ। ਐਂ 40-50 ਪਿੰਡਾਂ ਦੇ ਬੰਦਿਆਂ ਦਾ ਇਕੱਠ, ਗੱਲਾਂ ਹੀ ਚੱਲੀਆਂ। ਮੈਂ ਪੁੱਛਿਆ, ਮੈਂ ਕਿਹਾ ਜਦੋਂ ਗੜੀ ਛੱਡੀ ਹੈ ਗੁਰੂ ਸਾਹਿਬ ਨੇ, ਇਸ ਇਲਾਕੇ 'ਚੋਂ ਕਿੰਨੇ ਕੁ ਬੰਦੇ ਸੀ? ਕਦੇ ਗਿਣਤੀ ਦੇ 2-4 ਬੰਦੇ। ਇਹ ਉਹੀ ਆ ਭਰਾਵਾ, ਗੁਰੂਆਂ ਨਾਲ ਵੀ ਨਹੀਂ ਖੜੇ, ਬੇਦਾਵੇ ਲਿਖ ਕੇ ਦੇ ਗਏ, ਤਨਖਾਹ ਮੰਗਣ ਲੱਗ ਗਏ ਸੀਗੇ, ਠੀਕ ਆ ਨਾ, ਉਦੋਂ ਵੀ ਭੱਜ ਗਏ ਸੀ। ਇਹ ਅੱਜ ਵੀ ਉਧਰ ਹੀ ਖੜਨਗੇ, ਸਾਨੂੰ ਇਹਨਾਂ ਤੋਂ ਉਮੀਦ ਕਰਨ ਦੀ ਲੋੜ ਨਹੀਂ। ਹਾਂ, ਇਹ ਧਰਤੀ ਤੋਂ ਕਦੇ ਵੀ ਨਹੀਂ ਨਾਸ ਹੋ ਸਕਦਾ। ਜਿਹੜੀ ਧਰਤੀ ਦੇ ਵਿੱਚ ਗੈਰਤ ਧਰਤੀ 'ਚੋਂ ਪੈਦਾ ਹੁੰਦੀ ਹੈ ਨਾ, ਅਣਖ ਧਰਤੀ 'ਚੋਂ ਪੈਦਾ ਹੁੰਦੀ ਹੈ, ਇਹਦਾ ਵੀ ਨਾਸ ਨਹੀਂ ਹੋਣਾ। ਹਾਂ ਠੀਕ ਆ, ਕਦੇ ਉਹਨਾਂ ਦਾ ਜ਼ੋਰ ਚੜ ਗਿਆ ਤੇ ਕਰੋ ਇਧਰੋਂ ਜ਼ੋਰ ਚੜ ਗਿਆ, ਇਹ ਕੰਮ ਨਹੀਂ ਚੱਲਣਾ। ਅੱਗੇ ਤੋਂ ਹੁਣ ਪੰਜਾਬੀ ਐਕਸਪੈਰੀਮੈਂਟ ਕਰਨਗੇ ਜਿੱਦਾਂ ਇਹ ਕੀਤਾ ਸੀ ਆਮ ਆਦਮੀ ਪਾਰਟੀ ਆ? ਨਿਰਾਸ਼ ਨੇ ਲੋਕ, ਹਤਾਸ਼ ਨੇ। ਇਹਨੇ ਬਹੁਤ ਵੱਡੇ ਸਬਜ਼ ਬਾਗ ਦਿਖਾਏ ਬੰਦੇ ਨੇ, ਪਰ ਨਿਕਲਿਆ ਕੀ? ਉਹ ਲੀਰਾਂ ਦੀ ਖੁੱਦੋ ਵਿੱਚੋਂ ਫਰੋਲੀ ਕੁਝ ਲੀਰਾਂ ਨਿਕਲੀਆਂ ਨੇ, ਕੁਝ ਦੇ ਪੱਲੇ ਨਹੀਂ। ਅੱਜ ਵੀ ਉਹੀ ਤਮਾਸ਼ੇ ਤੇ ਉਹੀ ਕਹਾਣੀਆਂ ਤੇ ਉਹੀ ਚੁਟਕਲੇ ਆ। ਅੱਜ ਵੀ ਕੋਈ ਮੁੱਦੇ ਦੀ ਗੱਲ, ਕੋਈ ਪਾਲਿਸੀ ਦੀ ਗੱਲ, ਤੂੰ ਲੈਂਡ ਪੋਲਿੰਗ ਪਾਲਿਸੀ ਲੈ, ਖੇਤੀ ਪਾਲਿਸੀ ਕਿਉਂ ਨਹੀਂ ਲਾਗੂ ਕਰ ਰਹੇ? ਉਹ ਤਾਂ ਕਹਿੰਦੇ ਨੇ ਬੁੱਕਲ 'ਚ ਹੀ ਰੱਖੀ ਹੋਈ ਹੈ। ਇਹ ਤਾਂ ਇਹਦਾ ਹੁਣ 20,000 ਏਕੜ ਜਿਹੜੀ ਪੁੱਡਾ ਗਲਾਡਾ ਗਮਾਡਾ ਕੋਲੇ ਪਈ ਆ, ਵੱਖ-ਵੱਖ ਅਥਾਰਟੀਆਂ ਕੋਲੇ ਪਈ ਆ, ਉਹ ਇਹਨਾਂ ਨੇ ਚੱਕ ਕੇ ਬੈਂਕ ਕੋਲ ਗਹਿਣੇ ਧਰ ਦੇਣੀ ਹੈ। ਉੱਥੋਂ ਕਰਜ਼ਾ ਲੈ ਕੇ ਐ ਨਹੀਂ ਪਤਾ 1000-1000 ਬੀਬੀਆਂ ਨੂੰ ਦੇ ਦੇਣ, ਤੇ ਐਂ ਬੀਬੀਆਂ ਵੋਟ ਪਾ ਕੇ 1000-1000 ਦੇ ਪਿੱਛੇ ਸਰਕਾਰ ਬਣਾ ਦੇਣ ਦੁਬਾਰਾ। ਫਿਰ
ਮੈਂ ਜਿਹੜਾ ਕਰਜ਼ਾ ਚੜ ਰਿਹਾ, ਜਿਹੜਾ ਕਰਜ਼ਾ 4.25 ਲੱਖ ਕਰੋੜ ਪੰਜਾਬ ਸਿਰ ਚੜ ਗਿਆ, ਉਹ ਕਿਹਦੇ ਸਿਰ ਹੈ? ਉਹ ਤੇਰੇ ਸਿਰ ਵੀ, ਉਹ ਮੇਰੇ ਸਿਰ ਵੀ ਹੈ, ਉਹ ਸਾਰੇ ਪੰਜਾਬੀਆਂ ਸਿਰ ਹੈ। 1 ਲੱਖ ਕਰੋੜ ਦਾ ਤਾਂ ਆਪਾਂ ਹੁਣ ਕਰਜ਼ਾਈ ਖੜੇ ਆ ਦੋਵੇਂ ਜਾਣੇ, 1-1 ਲੱਖ ਦਾ। ਮੈਂ ਉਹੀ ਗੱਲ ਕਰ ਰਿਹਾ ਨਾ, ਇਹ ਆਖਰ ਤਾਂ ਸਾਨੂੰ ਸਾਡੇ ਸਿਰ 'ਚ ਲਿਜਾ ਕੇ ਬੋਝ ਪਾਉਣਾ ਨਾ। ਕੱਲ ਨੂੰ ਸੈਂਟਰ ਨੇ ਕਹਿਤਾ ਵੀ ਨਹੀਂ ਪੰਜਾਬ ਤਾਂ ਫਿਰ ਸਟੇਟ ਹੋ ਗਈ, ਇਹਦੀ ਇਕਨੋਮੀ, ਇਹਦੀ ਅਰਥਚਾਰਾ ਦਾ ਖਤਮ ਹੋ ਗਿਆ, ਲੈ ਸਾਡੇ ਹਵਾਲੇ ਕਰੋ। ਸਿੱਧੇ ਰੂਪ ਜੀ ਉਹਨੇ ਉਸ ਤਰੀਕੇ ਨਾਲ ਦਬ ਲੈਣਾ ਆ ਕੇ। ਉਹ ਤਾਂ ਅੱਗੇ ਕਹਿੰਦੇ ਨੇ ਰਾਸ਼ਟਰਪਤੀ ਰਾਜ ਲੱਗੇ ਜਲਦੀ। ਨਹੀਂ, ਉਹ ਰਾਸ਼ਟਰਪਤੀ ਰਾਜ ਤੋਂ ਇਲਾਵਾ ਵੀ ਇਹ ਬਹਾਨਾ ਹੋ ਜਾਣਾ। ਜਦੋਂ ਫੇਰ ਸਟੇਟ ਹੋ ਗਈ, ਤਨਖਾਹ ਦੇਣ ਨੂੰ ਪੈਸੇ ਨਾ ਹੋਏ, ਉਹ ਸਾਰਾ ਅਰਥਚਾਰਾ ਹਿੱਲ ਗਿਆ, ਲੋਕ ਸਾਰੇ ਅਫੜਾ ਤਫੜੀ ਮੱਚ ਗਈ, ਤਾਂ ਕੌਣ ਸੰਭੂਗਾ ਆ ਕੇ? ਸੈਂਟਰ ਕਹੂ ਪਾਸੇ ਕਰੋ, ਸਰਕਾਰ ਰਾਸ਼ਟਰਪਤੀ ਰਾਜ ਲਾਓ ਜਾਂ ਜਿਵੇਂ ਮਰਜ਼ੀ ਹਵਾਲੇ ਕਰੋ, ਹਨਾ। ਤੇ ਇਹ ਜਿਹੜੀ ਗੱਲ ਉਧਰ ਨੂੰ ਵੱਧ ਰਹੀ ਹੈ, ਤੇ ਉਧਰ ਨੂੰ ਹੁਣ ਦੇਖੋ ਕਿੰਨੀ ਕੁ ਪੰਜਾਬ ਦੀ ਜ਼ਮੀਨ ਵੇਚ ਕੇ ਗਹਿਣੇ ਧਰ ਕੇ, ਬੈਠ ਧਰ ਕੇ, ਕਿੰਨਾ ਕੁ ਕਰਜ਼ਾ ਕਿੱਥੋਂ ਤੱਕ ਜਾਣਗੇ। ਹੁਣ ਐਸ ਸਰਕਾਰ ਨੇ 2.5 ਲੱਖ ਕਰੋੜ ਕਰਜ਼ਾ ਐਸ ਸਰਕਾਰ ਨੇ ਚੜਾਤਾ। ਹਾਲੇ ਕਹਿੰਦੇ ਨੇ ਭਰਿਆ ਹੋਇਆ ਕਿ ਨਾ, ਜਦੋਂ ਕਰਜ਼ਾ ਹੀ ਚੱਕਣਾ ਮਤਲਬ ਭਰਨਾ ਹੀ ਹੈ। ਅੱਛਾ, ਭਰ ਕੇ ਲਾ ਕਿੱਥੇ ਰਹੇ ਆ? ਜਹਾਜ਼ਾਂ 'ਚ ਤੇਲ ਕਿੱਥੋਂ ਫੂਕਿਆ ਜਾ ਰਿਹਾ? ਅੱਜ ਕੇਜਰੀਵਾਲ ਨਾਲ ਕਨੈਕਟਰ ਬਣਿਆ ਬੈਠਾ ਹੁੰਦਾ ਭਗਵੰਤ ਸਿੰਘ ਤਾਂ, ਜ਼ਿਆਦਾ ਸ਼ਿਸ਼ੋਦੀ ਹੈ ਤੇ ਕੇਜਰੀਵਾਲ ਵਰਗੇ ਜਾ ਰਹੇ ਨੇ, ਜਹਾਜ਼ਾਂ 'ਚ ਉੱਡ ਰਹੇ ਨੇ। ਕਈ ਕਰੋੜਾਂ ਰੁਪਈਆ ਐਡ ਤੇ ਖਰਚਾ ਜਾ ਰਿਹਾ, ਬੋਰਡਾਂ ਤੇ ਖਰਚਾ ਜਾ ਰਿਹਾ, ਚੈਨਲਾਂ ਨੂੰ ਖਰੀਦਣ ਤੇ ਖਰਚਾ ਜਾ ਰਿਹਾ। ਸਾਰਾ ਪੈਸਾ ਬਰਬਾਦ ਕੀਤਾ ਜਾ ਰਿਹਾ ਪੰਜਾਬ ਦਾ। ਪਰ ਮੈਂ ਕਹਿੰਦਾ ਅੱਜ ਜਿਹੜੇ ਸਾਡੇ ਲੋਕ ਯਾਰ ਲਾਈਟ ਬਹੁਤ ਆਮ ਕਰਤੀ, ਲੈ ਕੱਲੀ ਲਾਈਟ ਮੋਰੀ ਫਿਰਦੇ ਰਹਿੰਦੇ ਆ, ਯਾਰ ਬਿੱਲ ਮਾਫ ਕਰਤੇ। ਜਿੰਨਾ ਚਿਰ ਇਹ ਖੂਨ ਚੋਂ ਮੁਫਤਖੋਰੀ ਵਾਲੀ ਗੱਲ ਨਹੀਂ ਨਾ ਜਾਂਦੀ, ਇਹ ਵੀ ਬੜੀ ਖਤਰਨਾਕ ਹੈ। ਹੁਣ ਮੰਨ ਲਾ ਮੈਂ ਫਸਲ ਵੇਚਦਾ ਆਪਦੀ, ਮੈਂ ਕਿੰਨਾ ਕੁ ਚਿਰ ਆਪਦੇ ਘਰੇ ਪੈਦਾ ਕਰਕੇ ਪੈਸੇ ਲਾ ਕੇ ਕਿਸੇ ਨੂੰ ਮੁਫਤ 'ਚ ਵੰਡ ਦੂੰਗਾ, ਤੇ ਮੈਂ ਮਲਾਂਗੀ ਹੂੰ, ਸੜਕ ਤੇ ਠੂਠਾ ਫੜ ਕੇ ਮੰਗੂੰਗਾ। ਇਹ ਸਰਕਾਰ ਦਾ ਸਿਸਟਮ ਇਹ ਹੈ ਨਾ, ਜਿੰਨੇ ਅਦਾਰੇ ਸੀ, ਬਿਜਲੀ ਬੋਰਡ, ਆਪਣਾ ਰੋਡਵੇਜ ਜਾਂ ਹੋਰ ਕਿੰਨੇ ਅਦਾਰੇ ਇਹਨਾਂ ਨੇ ਖਤਮ ਕਰਤੇ। ਇਹ ਨੀਤੀ ਬੰਦ ਕਰਨੀ, ਲੋਕਾਂ ਨੂੰ ਵੀ ਕਹਿਣਾ ਪੈਣਾ ਵੀ ਮੁਫਤ ਨਹੀਂ ਚਾਹੀਦਾ ਭਾਈ, ਘੱਟ ਦੇ ਦਿਓ, ਘੱਟ ਕੀਮਤ ਤੇ ਕੋਈ ਯੂਨਿਟਾਂ ਦੇ ਦਿਓ, ਘੱਟ ਕੀਮਤ ਤੇ ਸਫ਼ਰ ਕਰ ਦਿਓ, ਜਾਂ ਲੋੜਵੰਦਾਂ ਨੂੰ ਦੇ ਦਿਓ। ਇਹ ਚੀਜ਼ਾਂ ਪੰਜਾਬ ਲਈ, ਇਹ ਤਾਂ ਬਿਹਾਰ ਦਾ ਜਿਹੜਾ ਹੈਗਾ ਨਿਤੀਸ਼ ਕੁਮਾਰ, ਉਹ ਵਿਧਾਨ ਸਭਾ 'ਚ ਬੋਲਿਆ ਕਿ ਮੁਫਤ ਦੀਆਂ ਚੀਜ਼ਾਂ ਨੇ ਪੰਜਾਬ ਬਰਬਾਦ ਕਰਤਾ। ਉਦਾਹਰਨ ਵੀ ਪੰਜਾਬ ਦੀ ਦਿੱਤੀ ਹੈ, ਦੇਖ ਲਓ। ਪੰਜਾਬ ਮੁਫਤਖੋਰੀ ਲਈ ਜਾਣਿਆ ਜਾਣ ਲੱਗ ਗਿਆ। ਜਿਹੜਾ ਪੰਜਾਬ ਕਦੇ ਕਰਦਾਰਾਂ ਲਈ ਜਾਣਿਆ ਜਾਂਦਾ ਸੀ, ਜਿਹੜਾ ਪੰਜਾਬ ਹਰ ਪੱਖੋਂ ਮੋਹਰੀ ਸੀ, ਅੱਜ ਉਹ ਕਿਹੜੇ ਪੱਖ ਤੇ ਲਿਆ ਖੜਾ ਕਰਤਾ? ਮੁਫਤਖੋਰੀ। ਹਾਂ, ਇਹ ਜਿੰਨਾ ਚਿਰ ਮੁਫਤਖੋਰੀ ਦਾ ਠੂਠਾ ਫੜ ਕੇ ਹੀ ਫਿਰਦੇ ਰਵਾਂਗੇ ਨਾ, ਉਹਦਾ ਨੁਕਸਾਨ ਹੀ ਨੁਕਸਾਨ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।